ਹਾਲਾਂਕਿ ਹੁਣ ਸਾਹਿਬ ਥੋੜੀ ਦੇਰ ਪਹਿਲਾਂ ਤੀ ਚੋਈ ਸਾਹਿਬ ਨੇ ਤੁਹਾਡੇ ਬਿੱਲ ਦੀ ਗੱਲ ਕੀਤੀ ਹੈ, ਮੀਟਰ ਦੀ ਗੱਲ ਕੀਤੀ ਹੈ। ਤੁਸੀਂ ਮਾਸ਼ਾਅੱਲਾ ਏਡੇ ਨਾਮਵਰ ਮਾਰੂਫ ਸਹਾਫੀ ਹੋ, ਤਕੜੇ ਬੰਦੇ ਹੋ, ਤੁਹਾਨੂੰ ਵੀ ਮਸਾਇਲ ਸਾਹਮਣੇ ਆ ਰਹੇ ਨੇ, ਤੇ ਆਮ ਬੰਦੇ ਦਾ ਕੀ ਬਣੇਗਾ? ਅੱਛਾ ਦੇਖੋ, ਅਸੀਂ ਪਹਿਲੇ ਜਿਹੜੀ ਗੱਲ ਕੀਤੀ ਹੈ ਰਿਜ਼ਵਾਨ ਸਾਹਿਬ, ਉਹਦੇ ਵਿੱਚ ਸਿਆਸਤਦਾਨਾਂ ਦੀ ਤਾਂ ਅਸੀਂ ਕੀਤੀ ਹੈ, ਅਰਕਾਨੇ ਕੌਮੀ ਤੇ ਸੂਬਾਈ ਅਸੈਂਬਲੀ ਤੇ ਕੀਤੀ ਹੈ ਕਿ ਉਹ ਇਹਨਾਂ ਮਸਾਇਲ ਦੇ ਵਿੱਚ ਹੱਲ ਕਰਨ 'ਚ ਨਾਕਾਮ ਰਹਿੰਦੇ ਨੇ। ਲੇਕਿਨ ਉਹ ਇਸ ਵਾਸਤੇ ਵੀ ਨਾਕਾਮ ਰਹਿੰਦੇ ਨੇ ਕਿ ਅਦਾਰੇ ਉਹਨਾਂ ਨਾਲ ਤਾਮਨ ਨਹੀਂ ਕਰਦੇ। ਅਦਾਰਿਆਂ ਦਾ ਅੰਦਰ ਆਪਣਾ ਜਿਹੜਾ ਹੈ ਇੱਕ ਨਿਜ਼ਾਮ ਹੈ, ਉਹਦੇ ਤੋਂ ਬਗੈਰ ਜਿਹੜਾ ਕੁਛ ਮਸਾਇਲ ਉਹਨਾਂ ਦੇ ਹੱਲ ਨਹੀਂ ਹੁੰਦੇ ਔਰ ਲੋਕਾਂ ਦਾ ਕੋਈ ਵੀ ਮਸਲਾ ਉਸ ਤਰ੍ਹਾਂ ਹੱਲ ਨਹੀਂ ਹੁੰਦਾ। ਔਰ ਦੇਖਿਓ ਜਿਹੜੀ ਤੁਸੀਂ ਨਿਸ਼ਾਨਦੇਹੀ ਕੀਤੀ, ਚੌਧਰੀ ਸਾਹਿਬ ਨੇ ਨਿਸ਼ਾਨਦੇਹੀ ਕੀਤੀ, ਮੈਂ 1 ਸਾਲ ਪਹਿਲੇ ਜਿਹੜਾ ਇੱਕ ਨਾਮਵਰ ਸਾਡੇ ਇੱਕ ਰਿਪੋਰਟਰ ਨੇ ਉਹਨਾਂ ਦੇ ਜ਼ਰੀਏ ਮੈਂ ਬਿਜਲੀ ਦਾ ਮੀਟਰ ਜਿਹੜਾ ਆਪਣਾ ਲਵਾਇਆ ਸਾਫੀ ਕਲੋਨੀ, ਔਰ ਸਾਲ ਹੋ ਗਿਆ ਜੇ ਕਿ ਉਹਦਾ ਬਿੱਲ ਹੀ ਕੋਈ ਨਹੀਂ ਆ ਰਿਹਾ। ਔਰ ਮੈਂ ਖੁਦ ਵੀ ਜਿਹੜਾ ਨਾ ਉਹ ਕਈ ਚੱਕਰ ਜਿਹੜੇ ਨੇ ਉੱਥੇ ਉਸ ਬਿੱਲ ਵਾਸਤੇ ਲਾ ਚੁੱਕਾ ਜੇ। ਤੇ ਸਾਡਾ ਜਿਹੜਾ ਕਲੋਨੀ ਦਾ ਇੰਚਾਰਜ ਨੇ ਚੌਧਰੀ ਸਾਹਿਬ ਮੁਹੰਮਦ ਖਾਨ, ਉਹ ਵਿਚਾਰਾ ਉਹ ਵੀ ਕਈ ਫੇਰੇ ਲਾ ਚੁੱਕਾ ਹੈ। ਔਰ ਜਿਹੜੇ ਸਾਡੇ ਰਿਪੋਰਟਰ ਨੇ ਅਮਰ ਨਵੀਦ ਸਾਹਿਬ, ਉਹਨਾਂ ਨੂੰ ਵੀ ਮੈਂ ਕਈ ਵਾਰੀ ਯਾਦ ਕਰਾਇਆ, ਉਹਨਾਂ ਵੀ ਅੱਗੇ ਗੱਲ ਕੀਤੀ। ਲੇਕਿਨ ਤੁਸੀਂ ਇਹ ਦੇਖੋ ਅਦਾਰਿਆਂ ਦੀ, ਯਾਨੀ ਤੁਸੀਂ ਟਿੱਲ ਲਾ ਲਿਆ ਔਰ ਅਦਾਰਿਆਂ ਦੇ ਵਿੱਚ ਨਿਜ਼ਾਮ ਦੇਖੋ ਕਿ ਰੈਵਨਿਊ ਕਲੈਕਸ਼ਨ ਜਿਹੜੀ ਹੈ ਉਹ ਕਿੰਨੀ ਜ਼ਰੂਰੀ ਹੈ ਇਸ ਵੇਲੇ ਇਹਨਾਂ ਅਦਾਰਿਆਂ ਨੂੰ। ਲਾਪਰਵਾਹੀ ਹੈ। ਔਰ ਤੁਸੀਂ ਲੋਕਾਂ ਕੋਲੋਂ ਜਿਹੜਾ ਉਹ ਬਿੱਲ ਲੋਕ ਦੇਣਾ ਚਾਹੁੰਦੇ ਨੇ, ਉਹ ਤੁਸੀਂ ਬਿੱਲ ਨਹੀਂ ਲੈਣਾ ਚਾਹੁੰਦੇ। ਜਿਹੜੇ ਬਿਜਲੀ ਚੋਰੀ ਕਰ ਰਹੇ ਨੇ ਉਹ ਤਾਂ ਤੁਹਾਨੂੰ ਬਿੱਲ ਨਹੀਂ ਦੇ ਰਹੇ। ਉਹੀ ਮਾਮਲਾ ਜਿਹੜੇ ਦੇ ਰਹੇ ਨੇ ਉਹ ਤਾਂ ਤੁਸੀਂ ਚੌਧਰੀ ਸਾਹਿਬ ਤੁਹਾਡਾ ਵਾਲਾ ਮਾਮਲਾ ਉਹੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕਰੀ। ਇੱਕ ਤੇ ਪਹਿਲੀ ਗੱਲ ਕਿ ਬਿੱਲ ਜਿਹੜਾ ਹੈ 3 ਤੋਂ 4 ਮਹੀਨੇ ਬਾਅਦ ਨਵੇਂ ਮੀਟਰ ਦਾ ਆ ਜਾਂਦਾ ਹੁੰਦਾ ਹੈ। ਹੁਣ ਤਾਂ ਸਾਲ ਹੋ ਗਿਆ ਔਰ ਇਕੱਠਾ ਆਏਗਾ ਤੇ ਜ਼ਾਹਿਰ ਗੱਲ ਹੈ ਕਿ ਮੁਸ਼ਕਲ ਹੁੰਦੀ ਹੈ। ਔਰ ਸੇਮ ਮਸਲਾ ਪੂਰੇ ਪੰਜਾਬ ਦਾ ਵੀ ਹੋਇਆ। ਇਹ ਤੁਹਾਡੇ ਇਨਫਰਾਦੀਆਂ ਨੇ ਇੱਕ ਮਸਲਾ ਹੋਰ ਵੀ ਹੋਇਆ ਕਿ ਜਿਹੜਾ ਸੁਥਰਾ ਪੰਜਾਬ ਦੇ ਤਹਿਤ ਘਰਾਂ ਦੇ ਉੱਤੇ ਟੈਕਸ ਲਾਇਆ ਗਿਆ, ਕੂੜਾ ਟੈਕਸ ਲਾਇਆ ਗਿਆ ਸੀਗਾ, ਉਹ ਹਰ ਮਹੀਨੇ ਦੀ ਬਜਾਏ ਹੁਣ ਹਰ ਬੰਦੇ ਦੇ ਹਰ ਘਰ ਦੇ 5-5 6-6 ਮਹੀਨੇ ਦਾ ਇਕੱਠਾ ਬਿੱਲ ਆਇਆ ਵਾ। ਤੇ ਇਹ ਜ਼ਿਆਦਾ ਮਕਸਦ ਉਹੀ ਹੈ ਕਿ ਜਿਹੜਾ ਤੁਸੀਂ ਗੱਲ ਕਰ ਨਿਸ਼ਾਨਦੇਹੀ ਕਰੋ ਬਿਊਰੋਕ੍ਰੇਸੀ। ਲਤੀਫ ਸਾਹਿਬ ਜਿਹੜੇ ਖਾਲਿਦ ਚੂਮ ਸਾਹਿਬ ਨੇ ਗੱਲ ਕੀਤੀ ਹੈ, ਅਸੀਂ ਹਕੂਮਤਾਂ ਨੂੰ, ਸਿਆਸਤਦਾਨਾਂ ਨੂੰ ਤਾਂ ਬੜਾ ਤਨਕੀਦ ਦਾ ਨਿਸ਼ਾਨਾ ਬਣਾਉਂਦੇ ਹਾਂ, ਲੇਕਿਨ बहुत सी वजूहत की वजह तो साड़ी हर हुकूमत जी ब्यूरोक्रेसी के थले लगी होंगी है ना। सही है। क्या जड़ा अवाम तिकर असल रिलीफ नहीं पहुंच रहा और अवाम की असल मुश्किलात ने, लैस्को होवे, महकमा सेहत होवे, कोई पुलिस, रेवन्यू, किसी भी महकमा ना लै लो, सुई गैस, हर महकमा जड़ा है वो अवाम दे सामने जड़ा है ना एक पहाड़ बने खलोता होंदा है। क्या यही वजह है कि अवाम जड़े कि ना खुश रहंदे ने और उन्होंने नहीं सुकून है, ਉਹਦੀ वजह साड़ी ब्यूरोक्रेसी, साढ़े सरकारी महकमे ने? मैं कहना रिजवान साहब ਤੁਸੀਂ ਬਿਲਕੁਲ ਐਗਜ਼ੈਕਟ ਪੁਆਇੰਟ ਦੇ ਉੱਤੇ ਪਹੁੰਚ ਗਏ ਹੋ ਜਿਹੜਾ ਮੈਂ ਕਹਿਣਾ ਚਾਹੁੰਦਾ ਸੀ। ਸਿਸਟਮ ਹੀ ਅਸਲ ਉਹ ਚੀਜ਼ ਹੈ ਜਿੰਦੇ ਵਜ੍ਹਾ ਨਾਲ ਆਵਾਮ ਨਾਕਾਮ ਹੈ। ਔਰ ਅਸੀਂ ਸਿਆਸਤਦਾਨਾਂ ਤੇ ਤਨਕੀਦ ਇਸ ਵਾਸਤੇ ਕਰਨੇ ਆ ਕਿ ਉਹ ਆਪਣਾ ਅਸਲ ਫਰਜ਼ ਜਿਹੜਾ ਕਿ ਉਹਨਾਂ ਨੇ ਸਿਸਟਮ ਨੂੰ ਕੰਟਰੋਲ ਕਰਨਾ ਹੁੰਦਾ ਉਹ ਨਹੀਂ ਕਰਦੇ, ਸਿਸਟਮ ਦੇ ਨਾਲ ਮਿਲ ਜਾਂਦੇ ਨੇ। ਹੁਣ ਇੱਕ ਮਿਸਾਲ ਮੀਟਰ ਦੀ ਲਾ ਲਓ, ਤੁਸੀਂ ਕਿਸੇ ਜ਼ਮੀਨ ਦਾ ਇੰਤਕਾਲ ਕਰਾਉਣਾ ਹੈ, ਕੋਈ ਫਰਦ ਲੈਣੀ ਹੈ, ਕੋਈ ਚੀਜ਼ ਕਰਨੀ, ਤੁਸੀਂ ਅਜ਼ਮਾ ਲਵੋ। ਇਹਨਾਂ ਨੇ ਕਰਤਾ ਨਾ ਕੰਪਿਊਟਰਾਈਜ਼ਡ ਫਰਦ ਲੈਣੀ ਜ਼ਮੀਨ ਦੀ, ਤੁਸੀਂ ਜ਼ਮੀਨ ਦੀ ਫਰਦ ਲੈਣ ਚਲੇ ਜਾਓ, ਉੱਥੇ ਟੋਕਨ ਲੈ ਕੇ ਤੇ ਵੇਟ ਕਰਨ ਬੈਠ ਜਾਓ। ਤੁਹਾਨੂੰ ਜਿਸਲੇ ਤੁਹਾਡੀ ਵਾਰੀ ਆਏਗੀ ਉਹ ਕਹੇਗਾ ਜੀ ਸਿਸਟਮ ਨਹੀਂ ਚੱਲ ਰਿਹਾ, ਉੱਥੇ ਦੱਸੋ ਤੁਸੀਂ ਕੀ ਕਰੋਗੇ? ਪੈਸੇ ਦੇਣੇ ਪੈਂਦੇ ਨੇ। ਕੋਈ ਸਿਸਟਮ ਨੇ ਆਪਣੇ ਤੌਰ ਦੇ ਉੱਤੇ ਇਹਦਾ ਕੋਈ ਇਲਾਜ ਰੱਖਿਆ ਕਿ ਜਿਹੜਾ ਬੰਦਾ ਇਹ ਗੱਲ ਕਰ ਰਿਹਾ, ਜਿਹੜਾ ਇੱਕ ਮਾਮੂਲੀ ਕਲ ਪੁਰਜ਼ਾ ਇਹ ਗੱਲ ਕਰ ਰਿਹਾ, ਉਹਦੇ ਉੱਤੇ ਤੁਸੀਂ ਅਫਸਰ ਬਿਠਾਇਆ ਤੇ ਅਫਸਰ ਦੇ ਕੋਲ ਸ਼ਿਕਾਇਤ ਲੈਣ ਜਾਂਦੇ ਹੋ, ਅਫਸਰ ਵੀ ਚੁੱਪ ਕਰਕੇ ਬੈਠਾ ਹੈ, ਉਹ ਵੀ ਕਹਿ ਦਿੰਦਾ ਜੀ ਹੁਣ ਸਿਸਟਮ ਡਾਊਨ ਹੈ ਤੇ ਅਸੀਂ ਕੀ ਕਰੀਏ? ਸੌਖਾ ਬਹਾਨਾ ਨਾ। ਇਹਨਾਂ ਦਾ ਤੁਸੀਂ ਇਲਾਜ ਕਰਨ ਵਾਸਤੇ ਕੀ ਇਹਨਾਂ ਦੇ ਉੱਤੇ ਜਦ ਤੱਕ ਤੁਸੀਂ ਚੈੱਕ ਐਂਡ ਬੈਲੈਂਸ ਨਹੀਂ ਰੱਖੋਗੇ। ਇੱਕ ਮਿਸਾਲ ਹੈ ਕਿ ਤੁਸੀਂ ਪੁਲਿਸ ਦਾ ਤਫਤੀਸ਼ੀ ਹੈ, ਉਹ ਨਾ ਮੁਕੰਮਲ ਚਲਾਨ ਅਦਾਲਤ ਵਿੱਚ ਭੇਜ ਦਿੰਦਾ, ਉਹਨੂੰ ਬੁਲਾ ਕੇ ਪੁੱਛਿਆ ਜਾਣਾ ਚਾਹੀਦਾ ਵੀ ਤੂੰ ਮਾਮਾ ਤੂੰ ਕਿਉਂ ਭੇਜਿਆ ਨਾ ਮੁਕੰਮਲ ਚਲਾਨ? ਅਦਾਲਤ ਦਾ ਕੰਮ ਨੂੰ ਉਹਦਾ ਵਕਤ ਜ਼ਾਇਆ ਕਰੇਗਾ, ਜੱਜ ਸਾਹਿਬ ਦਾ ਵਕਤ ਜ਼ਾਇਆ ਕਰੇਗਾ, ਸਾਇਲ ਦਾ ਵਕਤ ਜ਼ਾਇਆ ਕਰੇਗਾ। ਤੂੰ ਆਪਣੀ ਤਫਤੀਸ਼ ਜਦ ਤੱਕ ਕੰਪਲੀਟ ਨਹੀਂ ਕਰਦਾ, ਜਦ ਤੱਕ ਤੂੰ ਅਗਰ ਉਹ ਕੰਪਲੀਟ ਨਹੀਂ ਹੈ ਤੇ ਤੂੰ ਉਹਨੂੰ ਉੱਥੇ ਦਾਖਲ ਦਫ਼ਤਰ ਕਰ ਦੇ, ਉੱਥੇ ਹੀ ਬੰਦੇ ਛੱਡ ਦੇ, ਉਹਨੂੰ ਮਾਮਲੇ ਨੂੰ ਨਿਬੇੜ ਦੇ। ਤੇ ਤੂੰ ਜੋ ਨਾਮੁਕੰਮਲ ਚਲਾਨ ਕਰਕੇ ਭੇਜ ਦਿੰਦਾ, ਉਹਦੇ ਉੱਤੇ ਚੈੱਕ ਕੋਈ ਨਹੀਂ ਨਾ, ਤਫਤੀਸ਼ੀ ਦੇ ਉੱਤੇ ਕੋਈ ਚੈੱਕ ਨਹੀਂ ਹੈਗਾ। ਉਹਨੇ ਨਾਮੁਕੰਮਲ ਚਲਾਨ ਭੇਜਿਆ, ਉਹਨੂੰ ਤੁਸੀਂ ਕੁਝ ਨਹੀਂ ਕਰ ਸਕਦੇ, ਉਹ ਬੈਠਾ ਹੈ ਚੁੱਪ ਕਰਕੇ, ਉਹ ਕਿਸੇ ਹੋਰ ਦਾ ਵੀ ਕਰ ਦੇਗਾ, ਕੰਮ ਕਰ ਦੇਗਾ। ਸਿਸਟਮ ਦੀ ਖਰਾਬੀ, ਸਾਡੇ ਜਿਹੜੇ MNA MPs ਨੇ ਉਹਨਾਂ ਨੂੰ ਸਿਸਟਮ ਦੀਆਂ ਖਰਾਬੀਆਂ ਇੰਨੀਆਂ, ਤੁਸੀਂ ਨਿੱਜੀ ਬਿੱਲ ਦੀ ਜਿਹੜਾ ਰੱਖਦੇ ਹੋ, ਤੁਸੀਂ ਪ੍ਰਾਈਵੇਟ ਦਾ ਮੈਂਬਰਸ ਡੇ ਦੇ ਵਿੱਚ ਤੁਸੀਂ ਮਨਜ਼ੂਰੀਆਂ ਕਰਾ ਲੈਂਦੇ ਹੋ ਜੀ, ਇਹ ਪ੍ਰਾਈਵੇਟ ਯੂਨੀਵਰਸਿਟੀ ਕਰ ਦਿੱਤੀ ਹੈ ਜੀ, ਇਹ ਫਲਾਨਾ ਕਰ ਦਿੱਤਾ ਹੈ ਜੀ।
ਇਹ ਸਾਡੇ ਇਹਨਾਂ ਦਾ ਕਸੂਰ ਵੀ ਓਨਾ ਹੀ ਹੈ ਜਿੰਨਾ ਬਿਊਰੋਕ੍ਰੇਸੀ ਦਾ। ਬਿਊਰੋਕ੍ਰੇਸੀ ਨੇ ਜ਼ਾਬਤੇ ਰੂਲਸ ਉਹ ਖੁਦ ਬਣਾਏ ਹੋਏ ਨੇ। ਤੁਸੀਂ ਕਿਸੇ ਜਾ ਕੇ ਐਮਐਨਏ ਐਮਪੀ ਨੂੰ ਪੁੱਛੋ ਤੇ ਉਹ ਤੁਹਾਨੂੰ ਰੂਲਸ ਔਰ ਜ਼ਾਬਤੇ ਦਾ ਕੋਈ ਪਤਾ ਨਹੀਂ ਹੋਏਗਾ। ਉਹ ਕਿਉਂ ਬਣਾਉਂਦੇ ਨੇ ਜੀ? ਉਹਨਾਂ ਨੂੰ ਦੱਸੋ ਕਿ ਤੁਸੀਂ ਅਗਰ ਕੋਈ ਰੂਲ ਜ਼ਾਬਤਾ ਬਣਾਉਣਾ ਹੈ ਤੇ ਉਹ ਅੰਦਰ ਅਸੈਂਬਲੀ ਦੇ ਵਿੱਚ ਜਾਏਗਾ, ਪੂਰਾ ਹੋਏਗਾ। ਇੱਕ ਗ੍ਰੇਡ 22 ਦਾ ਅਫਸਰ ਹੈਗਾ, ਅਗਰ ਉਹ ਆਵਾਮ ਦਾ ਕੰਮ ਨਹੀਂ ਕਰ ਰਿਹਾ ਉਹਦੇ ਉੱਤੇ ਵੀ ਕੇਸ ਹੋਣਾ ਚਾਹੀਦਾ, ਮੁਕੱਦਮਾ ਹੋਣਾ ਚਾਹੀਦਾ ਉਹਦੇ ਉੱਤੇ ਕਿ ਉਹ ਆਪਣਾ ਕੰਮ ਕਰਦਾ। ਸਿਵਲ ਸਰਵੈਂਟ ਨੇ, ਅਦਾਰੇ ਆਵਾਮ ਵਾਸਤੇ ਬਣੇ ਨੇ। ਆਵਾਮ ਆਪਣੇ ਟੈਕਸਾਂ ਦੇ, ਅਸੀਂ ਸੈਲਰੀਆਂ ਦੇ ਵਿੱਚੋਂ, ਸਾਡੇ ਤੇ ਸੈਲਰੀਆਂ ਚੋਂ ਟੈਕਸ ਕੱਟੇ ਜਾਂਦੇ ਨੇ। ਵੱਡੇ ਵੱਡੇ ਸਿਆਸਤਦਾਨ ਇਹਨਾਂ ਦੇ ਇਨਕਮ ਟੈਕਸ ਦੇ ਗੋਸ਼ਵਾਰੇ ਕੱਢੋ ਨਾ, ਕਿੰਨੇ ਨੇ ਇਹਨਾਂ ਦੇ ਗੋਸ਼ਵਾਰੇ। ਤੁਸੀਂ ਕੋਹਸਤਾਨ ਸਕੈਂਡਲ ਦਾ ਕੀਤਾ, ਛੋਟੇ ਸੂਬਿਆਂ ਦੇ ਵਿੱਚ ਜਿੰਨੀ ਲੁੱਟਮਾਰ ਹੈਗੀ ਹੈ ਉਹਦੇ ਉੱਤੇ ਕਦੇ ਕਿਸੇ ਨੇ ਬੋਲੇ ਨੇ? ਕਦੇ ਕਿਸੇ ਨੇ ਕੋਈ ਕੰਮ ਕੀਤਾ ਹੈ? ਉੱਥੇ ਵਾਟਰ ਟੈਂਕੀਆਂ ਦੇ ਵਿੱਚੋਂ ਵੀ ਪੈਸੇ ਫੜੇ ਗਏ ਬਲੋਚਿਸਤਾਨ ਦੇ ਬਿਲਕੁਲ ਵਿੱਚ। ਅਸੀਂ ਹੈ। ਠੀਕ ਹੈ ਨਾ ਜੀ। ਤੇ ਇੱਕ ਤਰਫ ਘਿਓ ਦੇ ਡੱਬਿਆਂ ਚੋਂ, ਰੰਗ ਦੇ ਡੱਬਿਆਂ ਦੇ ਵਿੱਚੋਂ ਇੱਕ ਤਰਫ ਐਨੀ ਦੌਲਤ ਹੈ। ਇਹਦਾ ਮਤਲਬ ਹੈਗਾ ਕਿ ਪਾਕਿਸਤਾਨ ਦੇ ਵਿੱਚ ਦੌਲਤ ਦੀ, ਰੈਵਨਿਊ ਦੀ ਕਮੀ ਨਹੀਂ ਹੈਗੀ। ਪਾਕਿਸਤਾਨ ਦੇ ਵਿੱਚ ਕਮੀ ਹੈ ਸਿਸਟਮ ਦੀ, ਜਿਹੜਾ ਕਿ ਉਹਨਾਂ ਨੂੰ ਸਪੋਰਟ ਕਰਦਾ ਹੈ। ਗਰੀਬ ਬੰਦੇ ਵਾਸਤੇ ਸਿਰਫ ਲਾਰੇ ਨੇ, ਉਹਨੂੰ ਧੱਕੇ ਨੇ। ਔਰ ਤੁਸੀਂ ਈਵਨ ਹੋਰ ਤਾਂ ਤੁਸੀਂ ਗੱਲ ਛੱਡੋ ਕਿ ਅਗਰ ਚੰਦ ਰੁਪਏ ਇਹਨਾਂ ਦਾ ਤੇ ਸਾਲ ਹੋ ਗਿਆ ਨਾ ਤੇ ਇਹਨਾਂ ਨੂੰ ਪਤਾ ਲੱਗੇਗਾ ਕਿ 2 ਲੱਖ ਰੁਪਏ ਬਿੱਲ ਆ ਗਿਆ ਤੇ ਇਹਨਾਂ ਦੀ ਜਾਨ ਨਿਕਲ ਜਾਣੀ ਹੈ ਚੌਧਰੀ ਸਾਹਿਬ ਦੀ। ਇਹ ਕਿੱਥੋਂ ਦੇਣਗੇ? ਸੋਚੋ ਨਾ, ਜਿਹੜਾ ਬੰਦਾ ਬੈਠਾ ਹੈ ਉਹਨਾਂ ਨੂੰ ਪਤਾ ਨਹੀਂ, ਸਿਸਟਮ ਨੂੰ ਆਟੋਮੈਟਿਕ ਪਤਾ ਹੋਣਾ ਚਾਹੀਦਾ ਕਿ ਯਾਰ 1 ਸਾਲ ਹੋ ਗਿਆ, ਉਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ ਕਿ ਤੁਸੀਂ ਵਿਦਿਨ 3 ਮਿੰਟ ਹਰ ਬੰਦੇ ਨੂੰ ਬਿੱਲ ਭੇਜੋ। ਐਸਾ ਹੀ ਹੈ। ਕਿਉਂ ਨਹੀਂ ਭੇਜਦੇ ਤੁਸੀਂ? ਇੱਕ ਅਗਰ ਬਿੱਲ ਨਹੀਂ ਦਿੱਤਾ ਕਿਸੇ ਨੇ ਤੁਸੀਂ ਉਹਦਾ ਮੀਟਰ ਕੱਟਣ ਆ ਜਾਂਦੇ ਹੋ। ਉੱਥੇ ਤੁਹਾਡੇ ਕੋਲ ਬਹੁਤ ਫੁਰਤੀ ਹੈ। ਸਹੀ। ਅੱਛਾ ਚੀਜ਼ਾਂ ਨੇ ਚੌਧਰੀ ਸਾਹਿਬ ਮੀਟਰ ਵੀ ਨਹੀਂ ਕੱਟਣ ਆਉਂਦੇ। ਉਹ ਵੀ ਉਹ ਤੇ ਮੈਂ ਜਾ ਕੇ ਨਿਸ਼ਾਨਦੇਹੀ ਕੀਤੀ ਹੈ ਕਿ ਮੇਰਾ ਮੀਟਰ ਲੱਗਾ ਹੈ ਭਾਈ, ਆ ਕੇ ਚੈੱਕ ਕਰੋ, ਉਹਦੀ ਬਿਲਿੰਗ ਚੈੱਕ ਕਰੋ। ਬਿਲਿੰਗ ਚੈੱਕ ਕਰਕੇ ਲੈ ਜਾਂਦੇ ਨੇ ਹਰ ਮਹੀਨੇ। ਹਾਂ, ਲੇਕਿਨ ਉਹ ਜਿਹੜਾ ਹੈ ਉਹ ਤੁਹਾਨੂੰ ਇਕੱਠੇ ਹੀ ਭੇਜਣਗੇ ਨਾ, ਇੱਕੋ ਵਾਰੀ ਤੁਹਾਨੂੰ ਛੁਡਾ ਇਹ ਫੇਰਨਗੇ। ਖੌਫ ਹੁੰਦਾ ਕਿ ਮੈਂ ਇੰਨੇ ਇਕੱਠੇ ਪੈਸੇ ਕਿੱਥੋਂ ਲਿਆਵਾਂ। ਸਹੀ ਗੱਲ ਹੈ। ਫਿਰ ਉਹਦੇ ਨਾਲ ਜੁਰਮਾਨੇ ਲੱਗ ਜਾਣਗੇ। ਅੱਛਾ ਹਾਲਕਿਮ ਸਾਹਿਬ, ਇਹ ਦੱਸੋ ਤੁਸੀਂ ਕਿ ਜਿਹੜੀ ਲਤੀਫ ਚੌਧਰੀ ਸਾਹਿਬ ਇਸ਼ਾਰਾ ਕਰ ਰਹੇ ਨੇ ਬਾਕੀ ਚੀਜ਼ਾਂ ਦਾ, ਆਵਾਮ ਦੇਖੋ ਹਰ ਹੁਕੂਮਤ ਆਂਦੀ ਹੈ, ਅਸੀਂ 30-35 ਸਾਲ ਸੁਣਦੇ ਆ ਰਹੇ ਹਾਂ ਜੀ, ਥਾਣਾ ਕਲਚਰ ਬਦਲਾਂਗੇ ਤੇ ਪਟਵਾਰੀ ਕਲਚਰ ਬਦਲਾਂਗੇ। ਅੱਜ ਤੱਕ ਕਿੰਨੀਆਂ ਹੁਕੂਮਤਾਂ ਆਗੇ ਚਲੇ ਗਈਆਂ, ਈਵਨ ਕਿ ਯਾਨੀ ਕਿ ਸਭ ਤੋਂ ਸੋ ਕਾਲ ਤਕੜੀ ਜਮਾਤ ਤਹਿਰੀਕ ਇਨਸਾਫ ਜਿਹੜਾ ਕਿ ਤਬਦੀਲੀ ਦਾ ਨਾਰਾ ਲਾ ਕੇ ਆਈ ਸੀਗੀ ਔਰ ਇਤਸਾਬ ਦਾ ਨਾਰਾ ਲਾ ਕੇ ਆਈ ਸੀਗੀ, ਉਹ ਵੀ ਥਾਣਾ ਕਲਚਰ ਤੇ ਪਟਵਾਰੀ ਕਲਚਰ ਨਹੀਂ ਬਦਲ ਸਕੀ। ਇਹ ਕੀ ਵਜ੍ਹਾ ਹੈ ਕਿ ਆਵਾਮ ਦੀ ਜਾਨ ਕਿਉਂ ਨਹੀਂ ਛੁੱਟ ਰਹੀ? ਅਸੀਂ ਜਿਹੜੀ ਪਹਿਲੇ ਗੱਲ ਕੀਤੀ ਸੀ ਕਿ ਆਪਣੇ ਮਨਸ਼ੂਰ 'ਚ ਜਿਹੜੇ ਐਲਾਨ ਕਰਦੇ ਨੇ ਸਿਆਸੀ ਜਮਾਤਾਂ, ਉਹ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ। ਔਰ ਤੁਸੀਂ ਗੱਲ ਕੀਤੀ ਹੈ ਪੀਟੀਆਈ ਦੀ, ਬਾਨੀ ਪੀਟੀਆਈ ਦੀ ਜਮਾਤ ਦੀ, ਔਰ ਤੁਸੀਂ ਦੇਖੋ ਕਿ ਉਹਨਾਂ ਦਾ ਜਿਹੜਾ ਮਨਸ਼ੂਰ ਸੀ ਰਿਜ਼ਵਾਨ ਸਾਹਿਬ, ਤੁਸੀਂ ਪੀਟੀਆਈ ਦੀ ਬੀਟ ਕਰਦੇ ਰਹੇ ਹੋ, ਤੁਹਾਨੂੰ ਪਤਾ ਸਾਰੇ ਮਾਮਲਾਤ ਦਾ ਜੀ। ਕਿ ਉਹਨਾਂ ਕਿਹਾ ਸੀ ਕਿ ਅਸੀਂ ਜਿਹੜਾ ਨਾ ਥਾਣਾ ਕਲਚਰ ਤੇ ਪਟਵਾਰੀ ਕਲਚਰ ਜਿਹੜਾ ਉਹ ਪੰਜਾਬ 'ਚ ਬਦਲਾਂਗੇ। ਸਹੀ। ਔਰ ਉਹਨਾਂ ਇੱਕ ਜਿਹੜਾ ਉਹ ਪੁਲਿਸ ਰਿਫਾਰਮ ਜਿਹੜਾ ਉਹ ਕਮਿਸ਼ਨ ਵੀ ਇੱਕ ਬਣਾਇਆ ਔਰ ਉਹਦਾ ਦਫ਼ਤਰ ਜਿਹੜਾ ਉਹ ਜੀਓਆਰ ਦੇ ਵਿੱਚ 5 ਕਲੱਬ ਦੇ ਵਿੱਚ ਬਣਾਇਆ ਗਿਆ। ਔਰ ਹੋਇਆ ਕਿ ਬਾਅਦ ਜਦੋਂ ਇਸਲਾਹਤ ਦਾ ਅਮਲ ਸ਼ੁਰੂ ਹੋਇਆ, ਕੁਝ ਇਜਲਾਸ ਹੋਣੇ ਸ਼ੁਰੂ ਹੋਏ ਤੇ ਉਹ ਫਿਰ ਪਾਰਟੀ ਦੇ ਅੰਦਰੋਂ ਹੀ, ਹੁਕੂਮਤ ਦੇ ਅੰਦਰੋਂ ਇੰਨੀ ਮਜ਼ਾਮਤ ਹੋਈ ਕਿ ਫਿਰ ਉਹ ਜਿਹੜਾ ਦਫ਼ਤਰ ਸੀ ਨਾ ਬਣਿਆ, ਅਸਮਾਨ ਬਾਜ਼ਾਰ ਸਾਹਿਬ ਦੇ ਦਫ਼ਤਰ ਦੀ ਇੱਕ ਬਿਲਡਿੰਗ ਛੱਡ ਕੇ ਪਿੱਛੇ ਜਿਹੜਾ 5 ਕਲੱਬ 'ਚ ਜੀ, ਉਹ ਕਮਿਸ਼ਨ ਦੇ ਦਫ਼ਤਰ ਨੂੰ ਤਾਲੇ ਲਾਤੇ। ਉਹ ਕੰਮ ਹੀ ਖਤਮ ਕਰਤਾ ਗਿਆ। ਔਰ ਜਿਹੜਾ ਉਹਨਾਂ ਕਿਹਾ ਸੀ ਨਾ ਕਿ ਅਸੀਂ ਕੇਪੀ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਕਿ ਉੱਥੇ ਜਿਹੜਾ ਇਤਸਾਬ ਕਮਿਸ਼ਨ ਉਹਨਾਂ ਆਪਣਾ ਬਣਾ ਲਿਆ ਸੀ ਔਰ ਉਹਦੀ ਜਿਹੜੀ ਕਾਰਕਰਦਗੀ ਉਹ 0% ਰਹੀ, ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਔਰ ਫਿਰ ਉਹਨੂੰ ਬੰਦ ਨਹੀਂ, ਤਾਲੇ ਨਹੀਂ ਲੱਗੇ, ਜਿਵੇਂ ਇੱਥੇ ਤਾਲੇ ਲੱਗੇ। ਮੈਂ ਤਾਲੇ ਤੁਹਾਨੂੰ ਯਾਦ ਹੈ ਕਿ ਤਹਿਰੀਕ ਇਨਸਾਫ ਨੇ ਪੁਲਿਸ ਰਿਫਾਰਮ ਵਾਸਤੇ ਉਹ ਨਾਸਰ ਅਕਬਰ ਦੁਰਾਨੀ ਸਾਹਿਬ ਨੂੰ ਉੱਥੇ ਲਾਇਆ, ਬਾਅਦ ਪੰਜਾਬ ਲੈ ਕੇ ਆਇਆ ਔਰ ਫਿਰ ਉਸੇ ਹੁਕੂਮਤ ਨੇ ਨਾਸਰ ਅਕਬਰ ਦੁਰਾਨੀ ਨੂੰ ਹਟਾ ਛੱਡਿਆ। ਉਹਨੂੰ ਹਟਾਇਆ ਤੁਹਾਡੇ ਆਪਣਾ ਸਾਹੀਵਾਲ ਦੇ ਦੁਰਾਨੀ ਸਾਹਿਬ ਜਿਹੜੇ ਹਨ। ਔਰ ਤੁਸੀਂ ਇਹ ਦੇਖੋ ਕਿ ਉਸ ਤੋਂ ਬਾਅਦ ਕਿ ਉਹ ਜਿਹੜਾ ਜੇ ਉਹ ਕੇਪੀ ਦੇ ਵਿੱਚ ਵੀ ਇਤਸਾਬ ਕਮਿਸ਼ਨ ਜਿਹੜਾ ਉਹ ਬੰਦ ਕਰਤਾ ਗਿਆ, ਉਹ ਵੀ ਗੱਪੜ ਗੁੱਲਾ ਹੋ ਗਿਆ, ਉਹ ਖਤਮ ਕਰਤਾ ਗਿਆ। ਔਰ ਕੋਈ ਜਿਹੜੀਆਂ ਨੇ ਰਿਫਾਰਮਸ, ਕੋਈ ਤੁਹਾਨੂੰ ਪਟਵਾਰੀ ਕਲਚਰ ਦਾ ਖਾਤਮਾ ਨਜ਼ਰ ਨਹੀਂ ਆਇਆ, ਕੋਈ ਤੁਹਾਨੂੰ ਪੁਲਿਸ ਕਲਚਰ ਦਾ ਜਿਹੜਾ ਉਹ ਖਾਤਮਾ ਕਿਧਰੇ ਨਜ਼ਰ ਨਹੀਂ ਆਇਆ। ਔਰ ਸਾਰੇ ਐਲਾਨ ਇੰਜ ਰਹਿ ਗਏ, ਆ ਜਿਹੜੇ 1 ਲੱਖ ਘਰ ਬਣਾਉਣੇ ਸਨ, 50 ਲੱਖ ਘਰ ਜਿਹੜੇ ਬਣਾਉਣੇ ਸਨ, ਉਹਨਾਂ ਚੋਂ 25 ਲੱਖ ਰਿਜ਼ਵਾਨ ਸਾਹਿਬ ਸਿਰਫ ਪੰਜਾਬ 'ਚ ਬਣਨੇ ਸਨ। ਸਹੀ। ਔਰ ਪੰਜਾਬ 'ਚ ਇੱਕ ਵੀ ਨਹੀਂ ਬਣਿਆ। ਔਰ ਇਸੇ ਤਰ੍ਹਾਂ ਹੀ ਜਿਹੜਾ 1 ਕਰੋੜ ਨੌਕਰੀਆਂ ਦੇਣੀਆਂ ਸਨ, ਉਹ ਜਿਹੜੀਆਂ ਚੌਧਰੀ ਸਾਹਿਬ 1 ਕਰੋੜ ਰਿਜ਼ਵਾਨ ਸਾਹਿਬ ਨੌਕਰੀਆਂ ਦੇਣੀਆਂ ਸਨ, ਉਹਦੇ ਵਿੱਚ ਉਹਨਾਂ ਦਾ ਜਿਹੜੀ ਹਕੂਮਤ ਦਾ ਦੌਰ, ਉਹਦੇ 60 ਲੱਖ ਜਿਹੜਾ ਨਵੇਂ ਬੇਰੁਜ਼ਗਾਰ ਪੈਦਾ ਹੋ ਗਏ। ਤੇ ਪਹਿਲੇ ਤੋਂ ਜਿਹੜੇ ਨੌਕਰੀਆਂ ਦੇ ਐ ਸਨ ਲੋਕ,
ਉਹਨਾਂ ਨੂੰ ਫਾਰਗ ਕਰਨ ਦਾ ਜਿਹੜਾ ਸਿਲਸਿਲਾ ਨੇ ਉਹ ਬੜਾ ਤਵੀਲ ਹੈ। ਬੜੇ ਲੋਕ ਜਿਹੜੇ ਸਭ ਤੋਂ ਜ਼ਿਆਦਾ ਸਾਫੀ ਬੇਰੋਜ਼ਗਾਰ ਹੋ ਗਏ। ਸਾਡੀ ਸਾਫਤ ਦੇ ਅੰਦਰ ਬੇਰੋਜ਼ਗਾਰੀ ਦਾ ਜਿਹੜਾ ਅਮਲ ਹੈ ਇਹ ਵੀ ਉਹਨਾਂ ਦੇ ਦੌਰ ਸ਼ੁਰੂ ਹੋਇਆ। ਔਰ ਇਹਦਾ ਕ੍ਰੈਡਿਟ ਜਿਹੜਾ ਫਵਾਦ ਚੋਈ ਸਾਹਿਬ ਨੂੰ ਜਾਂਦਾ ਹੈ, ਠੀਕ ਹੈ ਨਾ ਜੀ। ਫਵਾਦ ਚੋਈ ਸਾਹਿਬ ਨੇ ਸਾਰਾ ਜਿਹੜਾ ਨਾ ਉਹ ਇਹਨਾਂ ਦੇ ਯਾਰ ਤੇ ਫਵਾਦ ਚੋਈ ਸਾਹਿਬ ਨੂੰ ਕ੍ਰੈਡਿਟ ਜਾਂਦਾ ਹੈ ਔਰ ਉਹਨਾਂ ਨੂੰ ਇੱਕ ਕ੍ਰੈਡਿਟ ਵੀ ਜਾਂਦਾ ਹੈ। ਮੈਂ ਇੱਕ ਕੋਈ ਤਨਜ਼ੀਮ ਸੀ ਗਾਲਬਨ ਪਤਾ ਨਹੀਂ CPNE ਜਾਂ PNS ਕੋਈ ਤਨਜ਼ੀਮ ਕੋਈ ਇਜਲਾਸ ਹੋ ਰਿਹਾ ਸੀ, ਮੈਂ ਵੀ ਉੱਥੇ ਬੈਠਾ ਦੇਖ ਰਿਹਾ ਸਾਂ। ਸਭ ਤੋਂ ਪਹਿਲੇ ਉਹਨੇ ਪੁਆਇੰਟ ਆਊਟ ਕੀਤਾ ਹਜੇ ਕਿ ਤੁਸੀਂ ਇਹ ਸੋਸ਼ਲ ਮੀਡੀਆ ਲਾ ਜਾਓ, ਇਹ ਡਿਜੀਟਲ ਮੀਡੀਆ ਲਾ ਜਾਓ, ਆ ਜਿਹੜੇ ਡਿਜੀਟਲ ਮੀਡੀਆ 'ਚ ਐਂਟਰ ਹੋ ਜਾਣਗੇ, ਜਿਹੜੇ ਅਦਾਰੇ ਐਂਟਰ ਹੋ ਜਾਣਗੇ, ਇਹ ਹੀ ਅੱਗੋਂ ਆਉਣ ਵਾਲੇ ਵਕਤ 'ਚ ਸਰਵਾਈਵ ਕਰਨਗੇ। ਤੇ ਉਦੋਂ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਲੇਕਿਨ ਹੁਣ ਦੇਖੋ ਕਿ ਉਹਦੀਆਂ ਅਗਰ ਉਹ ਤੁਹਾਡੇ ਵਾਲੀ ਗੱਲ ਦਰੁਸਤ ਹੈ ਉਹਦੇ ਬਾਰੇ ਤੇ ਉਹਦੀ ਇਹ ਵੀ ਗੱਲ ਦਰੁਸਤ ਹੈ। ਉਹ ਚਲੋ ਡਿਜੀਟਲ ਮੀਡੀਆ ਵਾਲੇ ਦੇ ਆਉਂਦੇ, ਲੇਕਿਨ ਜਿਹੜਾ ਮੇਨ ਸਟ੍ਰੀਮ ਮੀਡੀਆ ਦੇ ਇਸ਼ਤਿਹਾਰਾਤ ਦੇ ਹੀ ਉਹਨਾਂ ਨੇ ਕੰਮ ਖਰਾਬ ਕਰਤਾ। ਇਹ ਤਾਂ ਨਹੀਂ ਕਰਨਾ ਚਾਹੀਦਾ। ਲਤੀਫ ਸਾਹਿਬ, क्या आवाम के मसाइल हल ना होने की एक बहुत बड़ी वजह जी है बलदियाती निज़ाम का ना होना है? क्योंकि MP MN ने हर वेले दस्याब नहीं होंदा ना, उन्होंने तो वड्डे काम ने, वड्डे कारोबार ने, वड्डी हस्तियां ने, जिहड़ा बार-बार बहस हुंदी कि बलदियाती निज़ाम, कोई हुकूमत कोई सियासी जमात बलदियाती निज़ाम के हवाले दे नाल पंजाब की गल करिए कोई संजीदा ही नहीं है कि आवाम जिहड़ा अपने कौंसलर नूं फड़ सके, भाई आ गटर खलवा, आ सड़क टुट गई इहनूं बनवा, आ काम कर। बिल्कुल। और ਇਹਦੇ ਚ ਕੋਈ ਸ਼ੁਬਾ ਨਹੀਂ ਕਿ ਜਿਹੜੀ ਸਿਟੀ ਗਵਰਨਮੈਂਟ ਹੁੰਦੀ ਹੈ ਉਹ ਗ੍ਰਾਸ ਰੂਟ ਲੈਵਲ ਦੇ ਉੱਤੇ ਡਿਲੀਵਰ ਉਹ ਕਰਦੀ ਹੈ। ਤੇ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਕੋਈ ਵਿਚਾਰੀ ਗਵਰਨਮੈਂਟ ਹੈ, ਬਲਕਿ ਵਿਚਾਰੀ ਕੀ ਉਹ ਹੈ ਹੀ ਨਹੀਂ ਜਿਹੜੀ ਉਹ ਸਿਟੀ ਡਿਸਟ੍ਰਿਕਟ ਗਵਰਨਮੈਂਟ। ਤੁਸੀਂ ਇਹ ਦੇਖੋ ਕਿ ਇਹਨਾਂ ਦੇ ਨਾਲੋਂ ਅੰਗਰੇਜ਼ ਦਾ ਸਿਸਟਮ ਜਿਹਨੂੰ ਅਸੀਂ ਅੰਗਰੇਜ਼ ਦਾ ਕਹਿੰਦੇ ਆ, ਉਸ ਦੌਰ 'ਚ ਤੁਸੀਂ ਅੱਜ ਵੀ ਜੇ ਕੋਈ ਸਿਆਣਾ ਬੰਦਾ ਜ਼ਿੰਦਾ ਹੈ ਉਹਨਾਂ ਨੂੰ ਤੁਸੀਂ ਜਾ ਕੇ ਪੁੱਛੋ ਕਿ ਲਾਹੌਰ ਦੇ ਵਿੱਚ ਜਿਹੜਾ ਜਦੋਂ ਕਾਰਪੋਰੇਸ਼ਨ ਹੁੰਦੀ ਸੀ ਤੇ ਕਾਰਪੋਰੇਸ਼ਨ ਉਹਨੂੰ ਕਹਿੰਦੇ ਸਨ ਕਮੇਟੀ ਦੇ ਨਲਕੇ, ਕਮੇਟੀ ਦੇ ਚੌਂਕਾਂ ਦੇ ਵਿੱਚ ਕਮੇਟੀ ਦੇ ਨਲਕੇ ਲੱਗੇ ਹੁੰਦੇ ਸਨ। ਘੋੜੇ ਜਿਹੜੇ ਤਾਂਗਿਆਂ ਵਾਲੇ ਮੁਸਾਫਰ ਘੋੜੇ ਹੁੰਦੇ ਸਨ ਉਹਨਾਂ ਵਾਸਤੇ ਹੌਜ਼ ਬਣਾਏ ਹੁੰਦੇ ਸਨ ਪਾਣੀ ਦੇ, ਤੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਇੱਕ ਬੰਦਾ ਆਂਦਾ ਸੀ ਕਾਰਪੋਰੇਸ਼ਨ ਦਾ। ਉਹ ਡਿਪਾਰਟਮੈਂਟ ਸੀ ਜਿਹਨੂੰ ਕਹਿੰਦੇ ਸਨ ਇੰਸਦਾਦ ਦੇ ਬੇਰਹਿਮੀਆਂ ਜਾਨਵਰਾਂ। ਅਦਾਰਾ ਅੱਜ ਵੀ ਹੈ ਵੇ, ਲੇਕਿਨ ਨਾ ਕੋਈ ਜਾਨਵਰ ਦੇ ਉੱਤੇ ਕੋਈ ਦੇਖ ਰਿਹਾ, ਨਾ ਕੋਈ ਉਹਦੀ ਕੋਈ ਨੋਟ। ਛੋਟੀ ਮੁਸ਼ਕਲਾਂ ਪ੍ਰੋਬਲਮ ਕਾਰਪੋਰੇਸ਼ਨ ਨੂੰ ਇੰਜ ਕਰ ਲਓ ਨਾ ਕਿ ਜਿਵੇਂ ਮੁਰਦਾਖਾਨੇ 'ਚ ਜਾਂਦੇ ਆ ਨਾ ਤੇ ਉਹਦਾ ਪੋਸਟਮਾਰਟਮ ਹੁੰਦਾ ਹੈ, ਤੇ ਜਿਹੜੀ ਮਿਊਨਿਸਪਲ ਗਵਰਨਮੈਂਟ ਹੈ ਉਹਦੇ ਟੋਟੇ ਉਹਦੇ ਬਾਹਾਂ ਅਲੱਗ ਕਰਤੀਆਂ ਗਈਆਂ ਨੇ, ਉਹਦੀਆਂ ਲੱਤਾਂ ਅਲੱਗ ਕਰਤੀਆਂ ਗਈਆਂ ਨੇ, ਅਥਾਰਟੀਆਂ ਬਣਾਤੀਆਂ ਗਈਆਂ। ਇਹ ਜੀ ਪਾਰਕਿੰਗ ਅਥਾਰਟੀ ਹੈ, ਇਹ ਜੀ ਹੈਲਥ ਅਥਾਰਟੀ, ਇਹ ਸਾਰੀਆਂ ਪਹਿਲੇ ਇੱਕ ਕਾਰਪੋਰੇਸ਼ਨ ਦੇ ਆਰਗਨਸ ਹੁੰਦੇ ਸਨ, ਇੱਕ ਛਤਰੀ ਦੇ ਥੱਲੇ ਹੁੰਦੇ ਸਨ, ਔਰ ਉਹਨਾਂ ਨੂੰ ਕਰਦੀ ਸੀ ਕਾਰਪੋਰੇਸ਼ਨ, ਪੂਰੀ ਤਰ੍ਹਾਂ ਕੰਟਰੋਲ ਕਰਦੀ ਸੀ। ਔਰ ਬਰ ਵਕਤ ਮੱਛਰ ਦੀ ਸਪਰੇਅ ਹੁੰਦੇ ਸਨ। ਇਸੇ ਲਾਹੌਰ ਦੇ ਉੱਤੇ ਮੈਂ ਆਪਣੀ ਖੁਦ ਅੱਖਾਂ ਦੇ ਨਾਲ ਦੇਖਿਆ ਜਦੋਂ ਧੂਆਂ ਹਰ ਪੂਰੇ ਸੜਕ ਦੇ ਉੱਤੇ ਹੁੰਦਾ ਸੀ। ਉਹਨਾਂ ਦੇ ਸੋਲਿਡ ਵੇਸਟ ਦਾ ਉਹਨਾਂ ਦਾ ਇੱਕ ਅਲੱਗ ਡਿਪਾਰਟਮੈਂਟ ਸੀ ਜਿਹੜਾ ਉਹਨਾਂ ਦੇ ਕੋਲ ਅੱਗੇ ਆਉਂਦਾ ਸੀ। ਇੰਸਦਾਦ ਦੇ ਬੇਰਹਿਮੀਆਂ ਜਾਨਵਰਾਂ ਦਾ ਹੈਵਾਨਾਤ ਦਾ ਅਲੱਗ ਸੀ, ਹੈਵਾਨਾਤ ਦੇ ਸ਼ਫਾਖਾਨਿਆਂ ਦਾ ਇੱਕ ਅਲੱਗ ਸੀ। ਕਾਰਪੋਰੇਸ਼ਨ ਦੇ ਅੰਡਰ ਡਿਸਪੈਂਸਰੀਆਂ ਸਨ, ਇਬਤਦਾਈ ਤਿੱਬੀ ਇਮਦਾਦ ਦੇਣ ਵਾਸਤੇ ਜਗ੍ਹਾ ਜਗ੍ਹਾ ਫ੍ਰੀ ਡਿਸਪੈਂਸਰੀਆਂ ਸਨ, ਜਿਨ੍ਹਾਂ 'ਚ ਡਾਕਟਰ ਬਹਿੰਦਾ ਸੀ, ਜਿਨ੍ਹਾਂ ਦੇ 'ਚ ਪੱਟੀਆਂ ਹੁੰਦੀਆਂ ਸਨ। ਇਬਤਦਾਈ ਇਮਦਾਦ ਜਿੰਨੀ ਵੀ ਹੁੰਦੀ ਸੀ, ਫ੍ਰੀ ਦਵਾਈ ਹੁੰਦੀ ਸੀ, ਫ੍ਰੀ ਸਾਰਾ ਕੁਝ, ਛੋਟੀ ਮੋਟੀ ਬੁਖਾਰ ਗਲਾ ਖਾਂਸੀ ਇਹ ਉਹ ਦਵਾਈ ਮਿਲ ਜਾਂਦੀ ਸੀ, ਉਹਦੇ 'ਚੋਂ ਚੀਜ਼ਾਂ ਹੁੰਦੀਆਂ ਸਨ। ਤੇ ਹੁਣ ਕੀ ਹੋਇਆ? ਹੁਣ ਅਥਾਰਟੀਆਂ ਬਣਾਤੀਆਂ, ਹੁਣ ਤਾਂ ਕਾਰਪੋਰੇਸ਼ਨ ਹੈ ਹੀ ਨਹੀਂ। ਬਲਦਿਆਤੀ ਨਿਜ਼ਾਮ ਤੁਸੀਂ ਲਿਆਣਾ ਨਹੀਂ। ਸੂਬਾਈ ਹਕੂਮਤਾਂ ਨੇ ਜੋ ਇਸ ਮੁਲਕ ਦੇ ਬਲਦਿਆਤ ਦੇ ਨਾਲ ਜੋ ਕੀਤਾ ਹੈ ਉਹ ਤੇ ਸ਼ਾਇਦ ਕੋਈ ਅੱਜ ਦੀ ਕਲੋਨੀਅਲ ਨੌਬਾਦਿਆਤੀ ਹਕੂਮਤ ਵੀ ਨਹੀਂ ਕਰੇਗੀ। ਉਹਨਾਂ ਨੇ ਨਹੀਂ ਕੀਤਾ। ਉਹ ਬਿਲਾਵਲ ਭੁੱਟੋ ਸਾਹਿਬ ਨੇ ਤੇ ਤਾਨਾ ਵੀ ਮਾਰਿਆ ਪਿਛਲੇ ਦਿਨੋਂ ਕਿ ਜੀ ਸਿੰਧ ਦੇ ਵਿੱਚ ਤੇ ਫਿਰ ਕੋਈ ਅਸੀਂ ਕਰਾਚੀ ਦੇ ਵਿੱਚ ਬਲਦਿਆਤੀ ਨਿਜ਼ਾਮ ਬਣਾਇਆ ਜਿਹੋ ਜਿਹਾ ਵੀ ਹੈ ਵੇ, ਤੇ ਕਹਿੰਦਾ ਜਿਹੜੇ ਬਹੁਤੀਆਂ ਗੱਲਾਂ ਕਰਦੇ ਨੇ ਪੰਜਾਬ 'ਚ ਤੇ ਬਲਦਿਆਤੀ ਨਿਜ਼ਾਮ ਹੀ ਕੋਈ ਨਹੀਂ, ਉੱਥੇ ਤਾਂ ਬਲਦਿਆਤੀ ਨਿਜ਼ਾਮ ਹੀ ਖਤਮ ਕਰਤਾ। ਕਰਾਚੀ ਦੇ ਵਿੱਚ ਤਾਂ ਫਿਰ ਹੀ ਮੇਅਰ ਹੈ ਨਾ, ਲਾਹੌਰ ਦੇ ਕੋਈ ਹੈ ਹੀ ਨਹੀਂ, ਇਹ ਹੈ ਹੀ ਨਹੀਂ। ਤੇ ਲਿਹਾਜ਼ਾ ਗੱਲ ਹੈਗੀ ਹੈ ਕਿ ਜਿਸਲੇ ਤੁਸੀਂ ਸਿਸਟਮ ਨੂੰ ਜਾਂ ਅਦਾਰਿਆਂ ਨੂੰ ਤੋੜ ਕੇ ਛੋਟੇ ਛੋਟੇ ਤੁਸੀਂ ਵਾਰਲਡ ਸਿਟੀ ਇੱਕ ਅਲੱਗ ਯਾਨੀ ਚੰਦ ਬੰਦਿਆਂ ਦੇ ਨੂੰ ਖਪਾਉਣ ਵਾਸਤੇ ਤੁਸੀਂ ਵਾਰਲਡ ਸਿਟੀ ਬਣਾ ਦਿੱਤਾ। ਹੁਣ ਅਗਰ ਵਾਰਲਡ ਸਿਟੀ ਬਣਾਇਆ ਤੇ ਫਿਰ ਮਹਿਕਮਾ ਸਾਰੇ ਕਦੀਮਾਂ ਦਾ ਕੀ ਕੰਮ ਹੈਗਾ? ਅਗਰ ਤੁਸੀਂ ਵਾਰਲਡ ਸਿਟੀ ਇੱਕ ਅਲੱਗ ਤੋਂ ਬਿਲਕੁਲ ਉਹਦੇ ਅੰਡਰ ਕਰਤਾ ਤੇ ਸਾਰੇ ਕਦੀਮਾ GT ਰੋਡ ਦੇ ਉੱਤੇ ਮਹਿਕਮੇ ਦੇ ਉੱਤੇ ਮਹਿਕਮਾ ਬਣ ਗਿਆ ਨਾ। ਮਹਿਕਮੇ ਦੇ ਉੱਤੇ ਉਹ ਤਨਖਾਹਾਂ ਦੇਣੀਆਂ ਨੇ, ਉਹ ਤਾਂ ਤੁਸੀਂ ਟੈਕਸਾਂ ਨਾਲ ਦੇਣੀਆਂ ਨੇ ਨਾ। ਜਿਸ ਤਰ੍ਹਾਂ ਹੁਣ ਸੁਥਰਾ ਪੰਜਾਬ ਬਣ ਗਿਆ, ਇਹਦੀ ਇੱਕ ਬਣ ਗਈ, ਤੇ ਹੁਣ ਜਿਹੜੇ ਕਾਰਪੋਰੇਸ਼ਨ ਦੇ ਅੰਡਰ ਜਿਹੜੇ ਸਫਾਈ ਦੇ ਡਿਪਾਰਟਮੈਂਟ ਉਹਨਾਂ ਦੀਆਂ ਤਨਖਾਹਾਂ ਉਹ ਕਿੱਧਰ ਜਾਣਗੀਆਂ? ਇਹੀ ਤੇ ਮਸਲਾ ਹੈ ਕਿ ਸਾਡੇ ਤੇ ਤੁਸੀਂ ਮਾਲੀਆਤੀ ਬੋਝ ਲਾ ਦਿੱਤਾ। ਇਹ ਜੇ ਆਵਾਮ ਮਹਿਕਮੇ ਦੇ ਉੱਤੇ ਮਹਿਕਮਾ ਬਣੀ ਜਾ ਰਿਹਾ ਹੈ ਲੇਕਿਨ ਨਤਾਇਜ ਨਹੀਂ ਆ ਰਹੇ।